ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਸ਼ਰਮਾ ਜੀ, ਸਾਡੇ ਲੀਡਰਾਂ ਦੇ ਵਿਗੜੇ ਬੋਲਾਂ ਤੋਂ, ਜਾਂ ਕਹਿ ਲਓ ਕਿ ਜਿਹੜੇ ਸਾਡੇ ਸਿਆਸਤਦਾਨ ਨੇ ਜਿਨ੍ਹਾਂ ਨੂੰ ਅਸੀਂ ਅਗਵਾਈ ਕਰਤਾ ਮੰਨਦੇ ਹਾਂ, ਪਰ ਪਤਾ ਨਹੀਂ ਉਹਨਾਂ ਨੇ ਕਦੋਂ ਕਿਹੜਾ ਟੇਸ਼ਨ ਫੜ ਲੈਣਾ ਹੁੰਦਾ ਤੇ ਕਦੋਂ ਉਹਨਾਂ ਦੀ ਜ਼ੁਬਾਨ ਜਿਹੜੀ ਆ ਉਹ ਆਰੀ ਵਾਂਗੂ ਤਲਵਾਰ ਵਾਂਗੂ ਵੀ ਚੱਲਦੀ ਹੈ, ਜਾਂ ਕਹਿ ਲਓ ਵੀ ਜਿਹੜੇ ਸਮਾਜ ਤੇ ਲੋਕਾਂ ਦੇ ਫੱਟ ਲੱਗੇ ਹੁੰਦੇ ਉਹਨਾਂ ਦੇ ਉੱਤੇ ਨੂਣ ਭੁੱਕਣ ਦਾ ਉਹ ਕੰਮ ਜਿਹੜਾ ਕਰਦੇ ਆ। ਬਿੱਟੂ ਦੇ ਕਹਿੰਦੇ ਫਿਰ ਬੋਲ ਜਿਹੜੇ ਨੇ ਵਿਗੜੇ ਨੇ ਰਵਨੀਤ ਬਿੱਟੂ, ਤੇ ਇਸ ਵਾਰੀ ਉਹ ਜਿਹੜੀ ਬੋਲੀ ਬੋਲ ਰਹੇ ਨੇ ਉਹ ਸੰਘ ਦੀ ਸ਼ਾਹ ਦੀ ਬੋਲੀ ਬੋਲ ਰਹੇ ਨੇ ਜੀ, ਅਮਿਤ ਸ਼ਾਹ ਦੀ। ਪ੍ਰਵੀਨ ਜੀ, ਰਵਨੀਤ ਬਿੱਟੂ ਹੁਣ ਭਾਜਪਾ ਚ ਨੇ ਜੀ, ਤੇ ਭਾਜਪਾ ਦੇ ਵਿੱਚ ਜਿਹੜੇ ਬੋਲ ਬੋਲੇ ਜਾਂਦੇ ਨੇ ਹਾਂਜੀ, ਉਹ ਉੱਪਰੋਂ ਲਿਖ ਕੇ ਆਉਂਦੇ ਨੇ। ਬਿਲਕੁਲ ਜੀ, ਬਿਲਕੁਲ। ਇਸ ਲਈ ਰਵਨੀਤ ਬਿੱਟੂ ਆਪਣੇ ਕੋਲੋਂ ਬੋਲ ਰਹੇ ਨੇ, ਹੂੰ ਉਹ ਆਪਣੇ ਆਪ ਨੂੰ ਬੜਾ ਕਰਨ ਲਈ ਬੋਲ ਰਹੇ ਨੇ ਜਾਂ ਸਕ੍ਰਿਪਟ ਪੜ੍ਹ ਰਹੇ ਨੇ। ਹੂੰ ਇਹ ਸਕ੍ਰਿਪਟ ਮੋਦੀ ਕੋਲੋਂ ਪਾਸ ਹੋ ਕੇ ਆਈ ਹੈ ਕਿ ਡਾਇਰੈਕਟ ਅਮਿਤ ਸ਼ਾਹ ਕੋਲੋਂ ਹੀ ਆਈ ਹੈ? ਹੂੰ ਕਿਸੇ ਸਮੇਂ ਇਹਨਾਂ ਦੀ ਕੰਗਣਾ ਰਣੌਤ ਜਿਹੋ ਜਿਹੇ ਬੋਲ ਬੋਲਦੀ ਸੀ, ਲਗਭਗ ਉਹਦੇ ਬਰਾਬਰ ਦੇ ਹੀ ਬੋਲ ਰਵਨੀਤ ਬਿੱਟੂ ਹੁਣ ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ ਕਿਸਾਨਾਂ ਨੂੰ ਬੋਲ ਰਹੇ ਨੇ। ਜੀ ਜੀ, ਮਤਲਬ ਸਭ ਤੋਂ ਪਹਿਲਾਂ ਤਾਂ ਤਾਲੀਬਾਨੀ ਟੈਗ ਦੇਣਾ, ਉਹ ਟੈਗ ਆ ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਸੋ ਕਾਲਡ ਭਾਜਪਾ ਪੱਖੀ ਮੀਡੀਆ ਨੇ, ਚੈਨਲਾਂ ਨੇ, ਬੁਲਾਰਿਆਂ ਨੇ ਉਹਨਾਂ ਨੇ ਦਿੱਲੀ 'ਚ ਦਿੱਤੇ। ਤੇ ਜਦ ਇਹ ਰਵਨੀਤ ਬਿੱਟੂ ਕਿਸਾਨਾਂ ਦੇ ਹੱਕ 'ਚ ਦਰੀ ਵਿਛਾ ਕੇ ਬੈਠਾ ਸੀ ਉੱਥੇ, ਜੀ ਸਹੀ ਹੈ, ਜਦ ਨਜ਼ਰ ਨਹੀਂ ਆਏ ਕਿ ਤਾਲੀਬਾਨੀ ਨੇ। ਬਿਲਕੁਲ ਸਹੀ ਹੈ ਜੀ। ਹੁਣ ਰਵਨੀਤ ਬਿੱਟੂ ਨੂੰ ਤਾਲੀਬਾਨੀ ਕਿਉਂ ਦਿਖ ਰਹੇ ਨੇ? ਕਿਉਂਕਿ 327 ਦੀ ਕੁਰਸੀ ਦਿਖਦੀ ਹੈ ਮੁੱਖ ਮੰਤਰੀ ਦੀ। ਰਵਨੀਤ ਬਿੱਟੂ ਨੇ ਪਹਿਲਾਂ ਆਪਣੀ ਇੱਛਾ ਪ੍ਰਗਟਾਈ ਜੀ ਕਿ 2027 ਦੇ ਵਿੱਚ ਮੈਂ ਮੁੱਖ ਮੰਤਰੀ ਦਾ ਚਿਹਰਾ ਹਾਂ, ਆਪਾਂ ਕੀ ਗੱਲ ਕੀਤੀ, ਮੈਂ ਹੀ ਦਾਅਵੇਦਾਰ ਹਾਂ, ਠੀਕ ਹੈ ਨਾ। ਇੱਛਾ ਪ੍ਰਗਟਾਉਣ ਤੋਂ ਬਾਅਦ ਫਿਰ ਉਹਨੇ ਹਰਿਆਣੇ ਵਾਲੀ ਤਰਜ਼ ਤੇ ਕਿਸਾਨ ਮੁੱਦੇ ਨੂੰ ਉਭਾਰਿਆ। ਹਰਿਆਣੇ 'ਚ ਭਾਜਪਾ ਨੇ ਜਾਟ ਵੋਟ ਨੂੰ ਇੱਕ ਪਾਸੇ ਕਰਕੇ ਬਾਕੀਆਂ ਨੂੰ ਆਪਣੇ ਨਾਲ ਜੋੜਨ ਦੀ ਕਵਾਇਦ ਦੇ ਵਿੱਚ ਇਸ ਕਦਰ ਦੀ ਨਫ਼ਰਤ ਦੀ ਰਾਜਨੀਤੀ ਫੈਲਾਈ ਕਿ ਉਹਨਾਂ ਨੂੰ ਲੱਗਿਆ ਕਿ ਸਾਡਾ ਫਾਇਦਾ ਹੈ। ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਵੈਸੇ ਤਾਂ ਖੇਤੀ ਵੱਖ-ਵੱਖ ਵਰਗ ਕਰਦੇ ਨੇ, ਇੱਥੇ ਇਕੱਲੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਖੇਤੀ ਨਹੀਂ ਕਰਦੇ ਉੱਥੇ, ਮਤਲਬ ਹਿੰਦੂ ਵੀ ਖੇਤੀ ਕਰਦਾ ਹੈ, ਕਿੰਨਾ ਮੁਸਲਿਮ ਭਾਈਚਾਰਾ ਵੀ ਹੈ, ਹੋਰ ਜਾਤ ਵਰਗ ਵੀ ਹੈ, ਉਹ ਕਿੰਨੇ ਖੇਤੀ ਵਾਲੇ ਹੈਗੇ ਨੇ। ਪਰ ਇਹ ਜਿਹੜੀ ਕਿਸਾਨੀ ਦੇ ਵੱਲ ਨਾਲ ਹਮਲਾ ਕਰ ਰਹੇ ਨੇ ਉਹ ਟਾਰਗੇਟ ਇਹਨਾਂ ਸਿਰਫ ਜੱਟ ਕਿਸਾਨ ਹੈ। ਜੱਟ ਸਿੱਖ ਕਿਸਾਨ ਦੇ ਹਵਾਲੇ ਨਾਲ ਇਹ ਉਸੇ ਤਰ੍ਹਾਂ ਦੀ ਰਾਜਨੀਤੀ ਜਿਹੜੀ ਜਾਟਾਂ ਦੇ ਖਿਲਾਫ ਸੀ। ਜੀ ਜੀ, ਸੋ ਰਵਨੀਤ ਬਿੱਟੂ ਬਾਇਆ ਜਥੇਬੰਦੀਆਂ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਜਿਹੜੀਆਂ DAP ਖਾਦ ਦੇ ਲਈ ਟ੍ਰੇਨਾਂ ਰੋਕ ਰਹੇ ਹੋ, ਟਰੱਕ ਰੋਕ ਰਹੇ ਹੋ, ਤੁਸੀਂ ਤਾਂ ਲੁੱਟ ਕਰ ਰਹੇ ਹੋ, ਤੁਸੀਂ ਤਾਲੀਬਾਨੀ। ਮੈਂ ਸਵਾਲ ਵੀ ਪੁੱਛਿਆ ਸੀਗਾ ਕਿ ਵੀ ਮੈਨੂੰ ਇਹ ਤਾਂ ਦੱਸ ਦਿਓ, ਜੇ ਖਾਦ ਲੁੱਟਣ ਵਾਲੇ ਤਾਲੀਬਾਨੀ ਨੇ ਤਾਂ ਪੰਜਾਬ ਲੁੱਟਣ ਵਾਲੇ ਕੌਣ ਨੇ? ਸਹੀ, ਬਿਲਕੁਲ ਸਹੀ ਹੈ ਜੀ, ਵਾਜਬ ਹੈ। ਤੇ ਮੈਨੂੰ ਇਹ ਦੱਸ ਦੇਣ ਫਿਰ। ਮੈਂ ਕਹਿੰਦਾ ਸਮੇਂ ਚਾਹੇ ਦਿੱਲੀ ਦੇ ਤਖਤ ਤੇ ਇੰਦਰਾ ਬੈਠੀ ਸੀ, ਚਾਹੇ ਮੋਦੀ ਬੈਠਾ, ਜਿਨ੍ਹਾਂ ਨੇ ਪੰਜਾਬ ਦੇ ਹੱਕ ਹਕੂਕਾਂ ਤੇ ਡਾਕਾ ਮਾਰਿਆ, ਸਾਡੇ ਅਕੀਦਿਆਂ ਤੇ ਡਾਕਾ ਮਾਰਿਆ, ਹੈਨਾ, ਸਾਡੀਆਂ ਸ਼ਰਧਾਵਾਂ ਨੂੰ ਢਹਿ ਢੇਰੀ ਕੀਤਾ, ਉਹਨਾਂ ਨੂੰ ਕਿਸ ਕੈਟਾਗਰੀ 'ਚ ਖੜਾ ਕਰੀਏ? ਫਿਰ ਸਾਨੂੰ ਇਹ ਵੀ ਦੱਸ ਦਿਓ ਬਿੱਟੂ। ਬਿੱਟੂ ਨੂੰ ਪੁੱਛ ਲੈਂਦੇ ਆ। ਬਿੱਟੂ ਆਪਣੇ ਆਪ ਨੂੰ ਸਮਝਦਾ ਨਾ ਕਿ ਸਭ ਤੋਂ ਸਿਆਣਾ ਤਾਂ ਮੈਂ ਹੀ ਆ, ਕਿਉਂਕਿ ਵੀ ਸਿਆਣੇ ਤਾਂ ਹੈਗਾ ਹੀ ਆ, ਤਾਂ ਹੀ ਅਗਲੇ ਨੂੰ ਬਿਨਾਂ ਚੋਣ ਜਿੱਤਿਆਂ ਵੀ ਉਹਦੇ ਮਿਲਦੇ ਨੇ। ਤੇ ਇਹ ਤੋਂ ਗਾਂਹ ਵੱਧਦਾ ਬਿੱਟੂ। ਬਿੱਟੂ ਕਹਿੰਦਾ ਵੀ ਜ਼ਮੀਨਾਂ ਦੀ, ਆਮਦਨ ਦੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਾਂਚ ਕਰਾਵਾਂਗੇ। ਠੀਕ ਹੈ। ਮੈਂ ਕਹਿੰਦਾ ਜੀ ਬਿਲਕੁਲ ਜਨਾਬ, ਕਰਾਓ ਜਾਂਚ। ਜਿਹੜਾ ਵੀ ਕਿਸੇ ਧਿਰ ਦਾ ਮੋਹਰੀ ਆਗੂ ਆ, ਜਾਂਚ ਕਰਾਓ। ਕਿਸਾਨ ਜਥੇਬੰਦੀਆਂ ਦਾ, ਚਾਹੇ ਉਹ ਮੁਲਾਜ਼ਮ ਜਥੇਬੰਦੀਆਂ ਦਾ, ਚਾਹੇ ਉਹ ਪਾਰਟੀਆਂ ਦਾ ਮੁਖੀ ਹੈ, ਤੇ ਚਾਹੇ ਉਹ ਲੀਡਰੀ 'ਚ ਮੁਖੀ ਹੈ, ਚਾਹੇ ਉਹਦਾ ਦਾਦਾ ਸੀ, ਚਾਹੇ ਉਹਦਾ ਪੜਦਾਦਾ ਸੀ, ਚਾਹੇ ਉਹਦੀ ਭੂਆ ਸੀ, ਚਾਹੇ ਉਹਦਾ ਚਾਚਾ ਸੀ, ਚਾਹੇ ਉਹਦਾ ਤਾਏ ਚਾਚੇ ਦਾ ਮੁੰਡਾ ਸੀ, ਚਾਹੇ ਆਪ। ਜਾਂ ਸਭ ਦੀ ਕਰਾਓ, ਸ਼ੁਰੂਆਤ ਲੀਡਰਾਂ ਤੋਂ ਕਰੋ, ਆਪਣੇ ਘਰੋਂ ਕਰੋ। ਤੁਹਾਡੀ ਪੀੜ੍ਹੀ ਬਹੁਤ ਲੰਬੀ ਹੈ। ਆਹ ਤਰੀਕਾ ਇਹਦਾ ਮਤਲਬ ਰਵਨੀਤ ਬਿੱਟੂ ਕਿਸੇ ਫੈਸਲਾ ਕੋਈ ਧਿਰ 'ਚ ਨਹੀਂ ਹੈ ਕਿ ਬੀਜੇਪੀ ਦੇ ਵਿੱਚ ਇਹ ਨਹੀਂ ਹੈਗਾ ਕਿ ਰਵਨੀਤ ਬਿੱਟੂ ਸਵੇਰ ਨੂੰ ਈਡੀ ਨੂੰ ਕਹਿ ਦੇਵੇ ਇਹਦੇ ਕਹੇ ਤੇ ਆਜੂ। ਈਡੀ ਕਿਹਦੇ ਕਹੇ ਤੇ ਆਉਂਦੀ ਹੈ ਸਭ ਨੂੰ ਪਤਾ, ਬਿਲਕੁਲ ਸਹੀ ਹੈ। ਤੇ ਜਿਨ੍ਹਾਂ ਦੇ ਕਹੇ ਤੇ ਈਡੀ ਆਉਂਦੀ ਆ ਉਹਨਾਂ ਨੇ ਕੀ ਇਹਨੂੰ ਕਿਹਾ ਕਿ ਭਾਈ ਤੂੰ ਆ ਬੋਲ? ਸਵਾਲ ਇਹ ਹੈ। ਸੋ ਤਾਲੀਬਾਨੀ ਤੋਂ ਜਾਂਚ ਕਰਨ ਵਾਲੇ, ਦੇਖੋ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਹੜੇ ਆਗੂ ਗੁਪਤ ਮਿਲਦੇ ਰਹੇ ਨੇ ਬੀਜੇਪੀ ਲੀਡਰਾਂ ਨੂੰ, ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਕਿਹਨਾਂ ਦੀਆਂ ਹੁਣ ਵੀ ਤਾਰਾਂ ਜੁੜੀਆਂ ਨੇ, ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਕਿ ਜਿਹੜੇ
ਜਨਤਕ ਥਾਵਾਂ ਤੇ ਬੋਲਦੇ ਨੇ ਜੀ ਕਿ ਅੰਦੋਲਨ ਦੌਰਾਨ ਇਹਨੇ ਪੈਸਾ ਲੁੱਟ ਲਿਆ, ਇਹਨੂੰ ਬਾਹਰੋਂ ਆ ਗਿਆ, ਇਹਨੂੰ ਇਧਰੋਂ ਫੰਡ ਆ ਗਿਆ, ਇਹਨੇ ਸਮਾਨ ਵੇਚਤਾ, ਇਹਨੇ ਟੈਂਟ ਵੇਚਤਾ ਜੀ, ਇਹਨੇ ਟਰੈਲੀਆਂ 'ਚ ਲੱਦ ਕੇ ਲੈ ਗਏ। ਇੱਕ ਦੂਏ ਨੂੰ ਜਿਹੜੇ ਜਨਤਕ ਬੋਲਦੇ ਨੇ, ਹੋ ਸਕਦਾ ਉੱਥੇ ਲੀਡਰਾਂ ਦੇ ਕੰਨਾਂ 'ਚ ਵੀ ਬੋਲ ਕੇ ਆਏ ਹੋਣ। ਬਿਲਕੁਲ ਜੀ, ਬਿਲਕੁਲ ਸਹੀ ਹੈ। ਇਹ ਉੱਥੋਂ ਹੀ ਨਿਕਲੀ ਹੋਵੇ ਗੱਲ। ਮੈਂ ਤਾਂ ਕਹਿੰਦਾ ਬਿਲਕੁਲ 32 ਛੱਡੋ 36 ਜਿਹੜੀਆਂ ਬਾਅਦ ਚੋਂ ਬਣਗੀਆਂ ਉਹਨਾਂ ਦੀ ਵੀ ਜਾਂਚ ਕਰਾ ਲਓ। ਪਰ ਸਿਆਸਤ ਲੀਡਰਾਂ ਦੀ, ਸਿਆਸੀਦਾਨ ਲੀਡਰਾਂ ਦੀ, ਰਾਜਨੀਤਿਕ ਲੀਡਰਾਂ ਦੀ, ਸੱਤਾ ਸੁੱਖ ਮੰਨਣ ਵਾਲਿਆਂ ਦੀ, ਲੀਡਰਾਂ ਦੀ, ਉਹਨਾਂ ਦੀ ਜਾਇਦਾਦ ਜਿਹੜੀ ਅਰਬਾਂ ਖਰਬਾਂ 'ਚ ਵਧੀ ਆ, ਜਿਹੜਾ ਉਹਨਾਂ ਦਾ ਮਿੱਟੀ ਤੋਂ ਸੋਨਾ ਬਣਿਆ, ਉਹ ਸਿਰਫ ਜਿਹੜਾ ਅਜੇ ਕਾਗਜ਼ਾਂ 'ਚ ਦੱਸਦੇ ਆ, ਉਹ ਕਦੇ ਚੋਣਾਂ ਲੜਨ ਲੱਗੇ। ਮੈਂ ਉਹਦੇ ਹਵਾਲੇ ਨਾਲ ਗੱਲ ਕਰਦਾ। ਜਿਹੜਾ ਉਹ ਦੱਸਦੇ ਹੀ ਨਹੀਂ ਗੇ, ਉਹਦਾ ਹਿਸਾਬ ਹੀ ਅਜੇ ਪੁੱਛਣਾ ਬਾਕੀ ਆ। ਸੋ ਉੱਥੋਂ ਜਾਂਚ ਕਿਉਂ ਨਹੀਂ ਕਰਦੇ ਤੁਸੀਂ ਜੀ? ਜੇ ਇੱਛਾ ਸ਼ਕਤੀ ਆ ਤਾਂ ਫਿਰ ਆ ਜਾਓ। ਪਰ ਇਹ ਤੋਂ ਗਾਂ ਉਹ ਫਿਰ ਇੱਕ ਹੋਰ ਨੁਕਤੇ ਤੇ ਆਉਂਦੇ ਨੇ। ਠੀਕ ਹੈ, ਕਹਿੰਦੇ ਵੀ ਮੈਂ ਕੇਂਦਰ ਨਾਲ ਗੱਲ ਕਰ ਲੈਣੀ ਆ, ਮੈਂ ਮਨਜ਼ੂਰੀ ਦਵਾ ਦੇਣੀ ਆ, ਤੁਹਾਡੇ ਇੱਥੇ ਫੀਮ ਖੁੱਲੀ ਵਿਕਿਆ ਕਰੂ, ਭੁੱਕੀ ਦੇ ਹੈ ਨਾ ਉਹਦੇ ਪੋਸਟ ਦੇ ਠੇਕੇ ਖਿਲਾਫ ਖੁੱਲ ਦੇਣੇ ਆ, ਉਹ ਜਿੰਨਾ ਮਰਜ਼ੀ ਕਰੋ ਮੋਜ। ਇਹ ਮੰਗ ਤਾਂ ਮਤਲਬ ਗਾਂਧੀ ਵੀ ਕਰਦਾ ਸੀ, ਧਰਮਵੀਰ ਗਾਂਧੀ ਵੀ ਕਰਦਾ ਹੈ ਨਾ। ਇਹ ਮੰਗ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਇੱਕ ਦੋ ਵਾਰ ਉੱਠ ਲਈ। ਇਸ ਹਵਾਲੇ ਨਾਲ ਤਾਂ ਆਪਾਂ ਵੀ ਕਿੰਨੀ ਵਾਰ ਗੱਲ ਕਰਦੇ ਰਹੇ ਕਿ ਵੀ ਜੇ ਸੱਚਮੁੱਚ ਇਹ ਮਸਲਾ ਹੈ ਤਾਂ ਇਹਦੇ ਤੇ ਮੰਥਨ ਕਿਉਂ ਨਹੀਂ। ਪਰ ਅੱਜ ਰਵਨੀਤ ਬਿੱਟੂ ਦਾ ਜਿਮਨੀ ਚੋਣਾਂ ਸਮੇਂ ਬੋਲਣਾ, ਕੀ ਇਹ ਪੰਜਾਬ ਦੀ ਆਰਥਿਕਤਾ ਨੂੰ ਧਿਆਨ 'ਚ ਰੱਖਿਆ ਜਾਂ ਵੋਟਾਂ ਨੂੰ ਧਿਆਨ 'ਚ ਰੱਖਿਆ? ਔਰ ਇਹ ਵੀ ਉਸ ਸਮੇਂ ਜਦੋਂ ਤੁਹਾਡੀ ਪਾਰਟੀ ਦੀ ਪਾਲਿਸੀ ਹੋਰ ਹੋਵੇ। ਰਾਜਸਥਾਨ ਦੇ ਵਿੱਚ ਤੁਹਾਡੀ ਪਾਰਟੀ ਕਹਿ ਰਹੀ ਹੈ ਠੇਕੇ ਬੰਦ ਕਰ ਰਹੇ ਹਾਂ, ਅਸੀਂ ਤਾਂ ਮਤਲਬ ਕਿਆ ਭੁੱਕੀ ਵਾਲੇ, ਚੂਰਾ ਪੋਸਟ ਵਾਲੇ ਠੇਕੇ ਬੰਦ ਕਰ ਰਹੇ, ਤੇ ਤੁਸੀਂ ਪੰਜਾਬ 'ਚ ਖੁੱਲਣ ਦੀਆਂ ਗੱਲਾਂ ਕਰਦੇ ਹੋ। ਇਹਦਾ ਮਤਲਬ ਤੁਸੀਂ ਇੱਕ ਪਾਸੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਪੇਂਡੂ ਲੋਕਾਂ ਨੂੰ ਦਰਕਰਾਰ ਕਰ ਰਹੇ ਹੋ, ਤੇ ਦੂਏ ਪਾਸੇ ਤੁਸੀਂ ਰਾਜਨੀਤਿਕ ਤੌਰ ਤੇ ਆਪਣੇ ਨਾਲ ਭੁਗਤਾਉਣ ਦੇ ਲਈ ਤੁਸੀਂ ਨਸ਼ੇ ਦੀ ਚੋਗ ਵੀ ਪਾ ਰਹੇ ਹੋ। ਸੋ ਇਸ ਤਰ੍ਹਾਂ ਦੀ ਰਾਜਨੀਤੀ, ਇਹ ਬਿੱਟੂ ਦੇ ਵਿਗੜੇ ਬੋਲ ਕਿਤੇ ਪੰਜਾਬ ਨੂੰ ਕਿਸੇ ਨਵੀਂ ਭੱਠੀ 'ਚ ਨਾ ਝੋਂਕ ਦੇਣ। ਇਹਦੇ ਉੱਤੇ ਨਜ਼ਰ ਰੱਖਣ ਦੀ ਲੋੜ ਹੈ ਤੇ ਇਹ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੀ ਬਿਲਕੁਲ, ਬਿਲਕੁਲ।